ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਵਾਪਰੀਆਂ ਅਹਿਮ ਅਤੇ ਵੱਡੀਆਂ ਘਟਨਾਵਾਂ ਖਬਰਾਂ ਬਾਰੇ ਤੁਹਾਨੂੰ ਦੇਵਾਂਗੇ ਖਾਸ ਜਾਣਕਾਰੀਆਂ। ਪ੍ਰੋਗਰਾਮ ਦੇ ਵਿੱਚ ਖਬਰਾਂ ਤੇ ਚਰਚਾ ਕਰਨ ਦੇ ਲਈ, ਖਬਰਾਂ ਬਾਰੇ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਸੈਨ ਹੋਜੇ ਸਟੂਡੀਓ ਤੋਂ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਦੇ ਵਿੱਚ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ। ਨਾਲ ਦੀ ਨਾਲ ਬੇ ਏਰੀਏ ਦੇ ਸਭ ਤੋਂ ਵੱਡੇ ਰੇਡੀਓ ਸਟੇਸ਼ਨ 1170 AM ਤੇ ਜਿੰਨੇ ਵੀ ਸਾਡੇ ਨਵੇਂ ਸਰੋਤੇ ਜੁੜੇ ਆ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਫਰਵਰੀ ਦੀ 7 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਦੇ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਕਵਰਡ ਕੈਲੀਫੋਰਨੀਆ ਤੇ ਬਾਮਾ ਕੇਅਰ ਬਾਬਤ ਅਮਰੀਕਾ ਭਰ ਦੇ ਵਿੱਚ ਸੇਵਾਵਾਂ ਦਿੰਦੇ ਨੇ। ਹੋਰ ਜਾਣਕਾਰੀਆਂ ਦੇ ਲਈ ਅੱਜ ਹੀ ਡਾਇਲ ਕਰੋ 408 272 2500। ਟਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੇ ਟਰਕੀਆਨਾ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤੇ ਇਹਨਾਂ ਦੇ ਨਾਲ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਅਮਰਜੀਤ ਸਿੰਘ ਫ੍ਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਨਵਜੋਤ ਸਿੰਘ ਢਿੱਲੋਂ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸੇਵਕ ਸਿੰਘ ਹੋਲਿਸਟਰ, ਪਰਮਿੰਦਰ ਸਿੰਘ ਬਸਰਾ, ਕਰਮਜੀਤ ਸਿੰਘ ਚੌਹਾਨ, ਹਰਦਿਆਲ ਸਿੰਘ ਬੇਕਰਸਫੀਲਡ, ਜਗਤਾਰ ਸਿੰਘ ਅਨੰਦਪੁਰੀ ਫਰੀਮੌਂਟ, ਮਨਜੀਤ ਸਿੰਘ ਕਾਲੋਂ ਲੈਂਡਮਾਰਕ ਟਰਾਂਸਪੋਰਟ ਵਾਲੇ ਮੋਡੈਸਟੋ ਤੇ ਮੱਖਣ ਸਿੰਘ ਮਾਨ ਜੈਂਸ ਵੇਲੇ ਵਾਲੇ। ਸੋ ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200 ਜੀ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਆਪਾਂ ਸਵੇਰੇ ਵੀ ਡਿਸਕਸ ਕੀਤਾ ਸੀ। ਹੁਣ ਤੋਂ ਕੁਝ ਮਿੰਟ ਬਾਅਦ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਸਟੇਟ ਆਫ ਦਾ ਯੂਨੀਅਨ ਐਡਰੈਸ ਕਰਨਗੇ। ਮੇਨ ਉਹਨਾਂ ਦਾ ਮੁੱਦਾ ਸਟੇਟ ਆਫ ਦਾ ਯੂਨੀਅਨ ਵਿੱਚ ਹਾਇਰ ਟੈਕਸਸ ਔਨ ਬਿਲੀਅਨਰਸ, ਸਟਾਕ ਬਾਈਬੈਕ ਤੇ ਜੋ USA ਦੇ ਵਿੱਚ ਜੌਬ ਗਰੋਥ ਹੋਈ ਆ। USA ਨੇ ਵਾਰ ਜੋ ਯੂਕਰੇਨ 'ਚ ਚੱਲ ਰਹੀ ਆ ਉਹਦੇ ਸੰਬੰਧ ਵਿੱਚ ਯੂਕਰੇਨ ਵਾਲਿਆਂ ਦਾ ਸਾਥ ਦਿੱਤਾ ਰਸ਼ੀਆ ਦੇ ਅਗੇਂਸਟ। ਸੋ ਇਹਨਾਂ ਮੁੱਦਿਆਂ ਦੇ ਉੱਤੇ ਉਹ ਗੱਲਬਾਤ ਕਰਨਗੇ। ਦੂਸਰੇ ਪਾਸੇ ਕੈਬਨ ਮਕਾਰਥੀ ਹਾਊਸ ਸਪੀਕਰ ਪਹਿਲੀ ਵਾਰੀ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੇ ਪਿਛਲੀ ਸੀਟ ਦੇ ਉੱਤੇ ਬੈਠਣਗੇ, ਕਮਲਾ ਹੈਰਿਸ ਉਹਨਾਂ ਦੇ ਨਾਲ। ਤੇ ਉਹਨਾਂ ਨੇ ਆਪਣੇ ਰਿਪਬਲਿਕਨ ਕਾਊਂਟਰ ਪਾਰਟਸ ਨੂੰ ਇਹ ਕਿਹਾ ਵੀ ਅਸੀਂ ਬੜੇ ਹੀ ਰਿਸਪੈਕਟੇਬਲ ਤਰੀਕੇ ਦੇ ਨਾਲ ਜੋ ਬਾਈਡਨ ਉਹਨਾਂ ਦਾ ਜੋ ਸਟੇਟ ਆਫ ਦਾ ਯੂਨੀਅਨ ਉਹਨੂੰ ਸੁਣਾਂਗੇ। ਸਰੋਤਿਆਂ ਨੂੰ ਯਾਦ ਹੋਊਗਾ ਜਦੋਂ ਨੈਂਸੀ ਪੈਲੋਸੀ ਹਾਊਸ ਸਪੀਕਰ ਸੀ, ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਪਿੱਛੇ ਜਦੋਂ ਉਹ ਬੋਲ ਕੇ ਹਟੇ ਸੀ ਤੇ ਉਸਨੇ ਜੋ ਪੇਪਰ ਜਿਹੜਾ ਹੁੰਦਾ ਲਿਖਿਆ ਜੋ ਸਟੇਟ ਆਫ ਯੂਨੀਅਨ ਉਹ ਪਾੜ ਦਿੱਤਾ ਸੀ। ਸੋ ਕਈਆਂ ਨੇ ਕਾਲੇ ਕੱਪੜੇ ਵੀ ਪਾ ਕੇ ਉੱਥੇ ਆਏ ਹੋਏ ਸੀ, ਖਾਸ ਕਰਕੇ ਜੋ ਡੈਮੋਕ੍ਰੇਟ ਕਾਂਗਰਸਮੈਨ ਸੀਗੇ। ਪਰ ਰਿਪਬਲਿਕਨਸ ਕਹਿੰਦੇ ਆ ਵੀ ਅਸੀਂ ਇਸ਼ੂਜ਼ ਦੇ ਉੱਤੇ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੂੰ ਅਟੈਕ ਕਰਾਂਗੇ, ਖਾਸ ਕਰਕੇ ਇਨਫਲੇਸ਼ਨ ਤੇ। ਇਨਫਲੇਸ਼ਨ ਬਹੁਤ ਜ਼ਿਆਦਾ ਹੋ ਗਈ ਆ, ਆਪਾਂ ਨੂੰ ਪਤਾ ਹੀ ਆ। ਕ੍ਰਾਈਮ ਦੇ ਉੱਤੇ, ਬਾਰਡਰ ਇਸ਼ੂਜ਼, ਇਹ ਤਿੰਨੇ ਜਿਹੜੇ ਮੇਨ ਇਸ਼ੂ ਇਸ ਟਾਈਮ ਦੇ ਉੱਤੇ ਹਿੱਟ ਕਰਨ ਜਾ ਰਹੇ ਹੈਗੇ ਆ। ਤੇ ਸਪੀਕਰ ਮਕਾਰਥੀ ਉਹਨਾਂ ਨੇ ਹਾਊਸ ਮੈਂਬਰਸ ਨੂੰ ਵਾਰਨਿੰਗ ਦਿੱਤੀ ਆ ਕਿਸੇ ਤਰ੍ਹਾਂ ਦਾ ਸਟੰਟ ਵਗੈਰਾ ਨਾ ਕੀਤਾ ਜਾਵੇ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੇ ਸਪੀਚ ਦੇ ਦੌਰਾਨ। ਤੇ ਰਿਪਬਲਿਕਨ ਪਾਰਟੀ ਵੱਲੋਂ ਸਾਰਾ ਹਕਵੀ ਸੈਂਡਰਸ ਉਹ ਰਿਸਪੌਂਸ ਜੋ ਦੇਣਗੇ ਆਪਣਾ। ਤੇ ਇਸ ਤੋਂ ਬਿਨਾਂ ਸਪੈਨਿਸ਼ ਦੇ ਵਿੱਚ ਵੀ ਜੋ ਰਿਸਪੌਂਸ ਆ GOP ਦਾ ਉਹ ਦਿੱਤਾ ਜਾਊਗਾ ਜੀ। ਤੇ ਰੁਕ ਕਰੀਏ ਆਪਾਂ ਸੈਕਰਾਮੈਂਟੋ ਦਾ। ਸੈਕਰਾਮੈਂਟੋ ਤੋਂ ਖਬਰ ਆ ਰਹੀ ਹੈ ਕਿ ਇੱਕ ਪੈਦਲ ਚੱਲ ਰਹੇ ਬੰਦੇ ਦੀ ਇੱਕ ਟ੍ਰੇਨ ਦੇ ਨਾਲ ਟੱਕਰ ਹੋ ਗਈ, ਉਹਨੂੰ ਹਿੱਟ ਕੀਤਾ ਟ੍ਰੇਨ ਨੇ ਤੇ ਉਸ ਤੋਂ ਬਾਅਦ ਉਸਦੀ ਮੌਤ ਹੋ ਗਈ ਹੈ। ਨਾਰਥ ਸੈਕਰਾਮੈਂਟੋ ਦੇ ਵਿੱਚ ਇਹ ਘਟਨਾ ਵਾਪਰੀ ਹੈ ਤੇ ਪੁਲਿਸ ਨੇ ਜਿਹੜੀ ਗੱਲ ਦੱਸੀ ਹੈ ਉਹਦੇ ਮੁਤਾਬਕ ਇੱਕ ਸਾਂਝੀ ਕੀਤੀ ਗਈ ਹੈ ਜਾਣਕਾਰੀ ਨਾਰਥ ਸੈਕਰਾਮੈਂਟੋ CHP ਦੇ ਵੱਲੋਂ ਕਿ ਇੱਕ ਪੈਡੈਸਟਰੀਅਨ ਨੂੰ ਅਸੀਂ ਜਿਹੜਾ ਲਾਸ਼ ਮਿਲੀ ਹੈ ਉਹਦੀ, ਤੇ ਇਹ ਘਟਨਾ ਜਿਹੜੀ ਵਾਪਰੀ ਹੈ ਰੋਜ਼ਵਿਲੇ ਰੋਡ ਤੇ ਮੈਰੀਟਲ ਐਵੀਨਿਊ ਦੇ ਲਾਗੇ ਵਾਪਰੀ ਹੈ ਤੇ ਨਾਰਥ ਆਫ ਸੈਕਰਾਮੈਂਟੋ ਸਿਟੀ ਦੇ। ਤੇ ਯੂਨੀਅਨ ਪੈਸੀਫਿਕ ਪੁਲਿਸ ਡਿਪਾਰਟਮੈਂਟ ਦੇ ਵੱਲੋਂ ਇਹ ਦੱਸਿਆ ਗਿਆ ਕਿ ਇਹ ਘਟਨਾ ਦੁਪਹਿਰੇ 1 ਵਜੇ ਤੋਂ ਬਾਅਦ ਵਾਪਰੀ ਹੈ ਤੇ ਹਾਲੇ ਤੱਕ ਜਿਹੜੀ ਇਸ ਦੇ ਹੋਰ ਵੇਰਵੇ ਉਹ ਨਹੀਂ ਦਿੱਤੇ ਗਏ। ਪਰ ਇੰਨਾ ਜ਼ਰੂਰ ਕਿਹਾ ਗਿਆ ਹੈ ਕਿ ਇਹ ਘਟਨਾ ਜਦੋਂ ਵਾਪਰੀ ਹੈ ਤੇ ਉਹ ਕ੍ਰਾਸਿੰਗ ਦੇ ਦਰਮਿਆਨ ਇਹ ਪੈਡੈਸਟਰੀਅਨ ਜਿਹੜਾ ਪੈਦਲ ਚਾਲਕ ਬੰਦਾ ਜਿਹੜਾ ਇਹ ਕੋਸ਼ਿਸ਼ ਕਰ ਰਿਹਾ ਸੀਗਾ ਤੇ ਉਹਦੀ ਆਇਡੈਂਟੀਟੀ ਕੀ ਹੈ ਜਾਂ ਇਸ ਪਿੱਛੇ ਹਾਦਸੇ ਦੇ ਪਿੱਛੇ ਕਾਰਨ ਕੀ ਨੇ, ਕਿਉਂ ਉਹ ਟ੍ਰੇਨ ਦੇ ਨਾਲ ਹਿੱਟ ਹੋਇਆ, ਇਸ ਬਾਬਤ ਜਿਹੜੀਆਂ ਕਈ ਪਰਤਾਂ ਤੋਂ, ਕਈ ਪਹਿਲੂਆਂ ਤੋਂ ਇਸ ਮਾਮਲੇ ਦੀ ਜਿਹੜੀ ਜਾਂਚ ਹੈ ਉਹ ਕੀਤੀ ਜਾ ਰਹੀ ਹੈ ਜੀ।
ਜੀ, ਅਗਲੀ ਖਬਰ ਇੱਕ ਕੈਲੀਫੋਰਨੀਆ ਦੇ ਸ਼ਹਿਰ ਤੋਂ ਆ ਰਹੀ ਆ। ਸੁਪਰ ਬਲੂਮ ਜਿੱਥੇ ਹੁੰਦਾ ਆ, ਕਿਉਂਕਿ ਉੱਥੇ ਫੁੱਲ ਜੋ ਅੱਜ-ਕੱਲ੍ਹ ਬਹੁਤ ਜ਼ਿਆਦਾ ਖਿੜੇ ਹੋਏ ਆ। ਮੀਂਹ ਵੀ ਬਹੁਤ ਜ਼ਿਆਦਾ ਪਿਆ ਆ। ਜੀ। ਲੇਕ ਐਲਸਿਨੋਰ ਕੈਲੀਫੋਰਨੀਆ ਦੇ ਵਿੱਚ 70,000 ਪੋਪੂਲੇਸ਼ਨ ਵਾਲਾ ਸ਼ਹਿਰ ਆ, ਪਰ ਕਹਿੰਦੇ ਭਈ 1 ਲੱਖ ਤੋਂ ਵੀ ਵੱਧ ਲੋਕ ਵੀਕਐਂਡ ਦੇ ਦੌਰਾਨ ਉੱਥੇ ਦੇਖਣ ਚਲੇ ਜਾਂਦੇ ਆ। ਜੋ ਪੋਪੀ ਫਲਾਵਰਸ ਹੁੰਦੇ ਆ, ਬਲੂਮ ਹੁੰਦੇ ਆ, ਤੇ ਉਹਦੇ ਨਾਲ ਉੱਥੇ ਸੇਫਟੀ ਦਾ ਕੰਸਰਨ ਹੁੰਦਾ ਆ, ਐਕਸੀਡੈਂਟ ਹੁੰਦੇ ਆ, ਤੇ ਪੂਰੀ ਤਰ੍ਹਾਂ ਜੋ ਸ਼ਹਿਰ ਆ ਉਹ ਭੀੜ ਭਟੱਕੇ ਵਾਲਾ ਸ਼ਹਿਰ ਬਣ ਜਾਂਦਾ ਆ। ਹੁਣ ਉਹ ਕਹਿ ਰਹੇ ਆ ਵੀ ਨਹੀਂ, ਅਸੀਂ ਟਿਕਟਾਂ ਦੇਵਾਂਗੇ ਪੁਲਿਸ ਵਾਲਿਆਂ ਨਾਲ ਰਲ ਕੇ, ਤੇ ਇਸ ਸ਼ਹਿਰ ਦੇ ਵਿੱਚ ਨਾ ਆਓ, ਤੇ ਵੀ ਸਾਡੀ ਜਿਹੜੀ ਤੁਸੀਂ ਸ਼ਾਂਤੀ ਆ ਉਹ ਭੰਗ ਕਰ ਰਹੇ ਹੈਗੇ ਆ। ਕੈਲੀਫੋਰਨੀਆ ਹਾਈਵੇ ਪੈਟਰੋਲ ਦੇ ਲੈਫਟੀਨੈਂਟ ਕ੍ਰੈਗ ਪਾਮਰ ਹੋਣਾ ਨੇ ਇਹ ਦੱਸਿਆ ਆ ਵੀ ਅਸੀਂ ਉੱਥੇ ਸਿਚੁਏਸ਼ਨ ਜਿਹੜੀ ਐਮਰਜੈਂਸੀ ਸਿਚੁਏਸ਼ਨ ਦੇ ਦੌਰਾਨ ਪਾਰਕਿੰਗ ਵਾਇਲੇਸ਼ਨਸ ਦੇਵਾਂਗੇ, ਸਾਈਟੇਸ਼ਨ ਕਰਾਂਗੇ, ਕਿਉਂਕਿ ਲੋਕ ਕਾਰਾਂ ਖੜੀਆਂ ਕਰਕੇ ਫਿਰ ਤੁਰਨ ਉੱਥੇ ਚਲੇ ਜਾਂਦੇ ਆ। ਤੇ ਇਸ ਵੀਕ ਜਿਹੜਾ ਆ ਵੀਕਐਂਡ ਦੇ ਦੌਰਾਨ ਕਹਿੰਦੇ ਭਈ ਸੁਪਰਵਾਲ ਦੇ ਦੌਰਾਨ ਫੋਕਸ ਰੱਖੋ ਸੁਪਰਵਾਲ ਤੇ ਨੋਟ ਸੁਪਰ ਬਲੂਮ ਦੇ ਉੱਤੇ। ਜੋ ਮੇਅਰ ਆ ਲੇਕ ਐਲਸਨੋਰ ਦਾ, ਉਹਨਾਂ ਨੇ 2019 ਦੇ ਵਿੱਚ ਤਾਂ ਲੋਕਾਂ ਨੂੰ ਕਿਹਾ ਸੀ ਵੀ ਤੁਸੀਂ ਆ ਕੇ ਦੇਖ ਸਕਦੇ ਆ, ਪਰ ਜਿਸ ਹਿਸਾਬ ਦੇ ਨਾਲ ਲੋਕ ਉੱਥੇ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ 'ਚ ਜਾਣ ਲੱਗ ਪਏ, ਤੇ ਉਹ ਸ਼ਹਿਰ ਦੇ ਵਿੱਚ ਟਰੈਸ਼, ਰਸ਼, ਇਲੀਗਲ ਕਾਰ ਪਾਰਕਿੰਗ, ਸੋ ਇਦਾਂ ਦੀਆਂ ਪ੍ਰੋਬਲਮਸ ਬਹੁਤ ਆਈਆਂ। ਲੇਕ ਐਲਸਿਨੋਰ ਸਰੋਤਿਆਂ ਨੂੰ ਦੱਸਦੇ ਜਾਈਏ, ਇਹ 71,000 ਪੋਪੂਲੇਸ਼ਨ ਵਾਲਾ ਸ਼ਹਿਰ ਰਿਵਰਸਾਈਡ ਕਾਉਂਟੀ ਦੇ ਵਿੱਚ ਹੈਗਾ ਆ, ਲਗਭਗ 60 ਕੁ ਮੀਲ, ਜੋ ਕਿ 96 ਕਿਲੋਮੀਟਰ ਬਣਦਾ ਸਾਊਥ ਈਸਟ ਆਫ ਲਾਸ ਐਂਜਲਸ। ਰੁੱਖ ਕਰਦੇ ਹਾਂ ਅਲਬਰਟਾ ਦਾ। ਅਲਬਰਟਾ ਦੇ ਵਿੱਚ ਇੱਕ ਘਰ ਦੇ ਵਿੱਚ ਅੱਗ ਲੱਗਣ ਕਰਕੇ ਇੱਕ ਬੰਦੇ ਦੀ ਮੌਤ ਹੋ ਗਈ ਹੈ, ਤੇ ਅੱਗ ਕਾਫੀ ਭਿਆਨਕ ਸੀ, ਜਿਹਦੇ ਉੱਤੇ ਕਾਬੂ ਪਾਉਣ ਦੇ ਲਈ ਸੈਕਰਾਮੈਂਟੋ ਕਾਉਂਟੀ ਅਫੀਸ਼ੀਅਲਸ ਜਾਂ ਸੈਕਰਾਮੈਂਟੋ ਮੈਟਰੋਪੋਲੀਟਨ ਜਿਹੜੀ ਫਾਇਰ ਡਿਸਟ੍ਰਿਕਟ ਹੈ ਉਹਨੂੰ ਕਾਫੀ ਮਸ਼ੱਕਤ ਕਰਨੀ ਪਈ ਸੀ। ਦੱਸਿਆ ਜਾ ਰਿਹਾ ਹੈ ਕਿ 2400 ਬਲਾਕ ਆਫ ਜਿਹੜਾ ਕਵਰਡ ਵੈਗਨ ਸਰਕਲ ਹੈ, ਉੱਥੇ ਇਸ ਘਰ ਦੇ ਵਿੱਚ ਅੱਗ ਲੱਗ ਗਈ ਸੀ। ਹੁਣ ਤੋਂ ਕੁਛ ਹੀ ਘੰਟੇ ਪਹਿਲਾਂ ਜਿਹੜਾ ਸੈਕਰਾਮੈਂਟੋ ਕਾਉਂਟੀ ਸ਼ੈਰਿਫ ਦਾ ਆਫਿਸ ਹੈ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇੱਕ ਬੰਦਾ ਇਸ ਘਰ ਦੇ ਵਿੱਚ ਜਦੋਂ ਅੱਗ ਲੱਗੀ ਸੀ ਉਸ ਤੋਂ ਬਾਅਦ ਮ੍ਰਿਤ ਪਾਇਆ ਗਿਆ, ਡੈੱਡ ਬੋਡੀ ਮਿਲੀ ਹੈ, ਤੇ ਉਸ ਤੋਂ ਬਾਅਦ ਜਿਹੜਾ ਘਰ ਦੇ ਵਿੱਚੋਂ ਕਈ ਹੋਰ ਜੀਆਂ ਦੀ ਵੀ ਭਾਲ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਇਸ ਦੀ ਜਾਣਕਾਰੀ ਡਿਪਾਰਟਮੈਂਟ ਨੂੰ ਕੁਝ ਘੰਟੇ ਪਹਿਲਾਂ ਹੀ ਮਿਲੀ ਸੀ, ਤੇ ਜਦੋਂ ਇਸ ਅੱਗ ਦੀ ਵਾਪਰੀ ਘਟਨਾ ਨੂੰ ਰਿਸਪੌਂਡ ਕੀਤਾ ਗਿਆ, ਪਰ ਉਦੋਂ ਤੱਕ ਇਸ ਘਰ ਦੇ ਵਿੱਚ ਅੱਗ ਜਿਹੜੀ ਹੈ ਕਾਫੀ ਹੱਦ ਤੱਕ ਫੈਲ ਗਈ ਸੀ। ਹਲੇ ਤੱਕ ਜਿਹੜਾ ਬੰਦਾ ਮਾਰਿਆ ਉਹਦੀ ਆਇਡੈਂਟੀਟੀ ਦਾ ਪੁਲਿਸ ਨੇ ਨਹੀਂ ਰਿਲੀਜ਼ ਕੀਤੀ, ਪਰ ਇੰਨਾ ਜ਼ਰੂਰ ਹੈ ਕਿ ਇਸ ਹਾਦਸੇ ਦੇ ਅੱਗ ਲੱਗਣ ਦੇ ਕਾਰਨਾਂ ਦੀ ਜਿਹੜੀ ਜਾਂਚ ਹੈ ਉਹ ਕੀਤੀ ਜਾ ਰਹੀ ਹੈ। ਜੀ। ਜੀ, ਅਗਲੀ ਖਬਰ ਵਿੱਚ ਚਲੀਏ। ਟਰਕੀ ਦੇ ਵਿੱਚ ਐਡਾ ਵੱਡਾ ਅਰਥਕੁਏਕ ਆਇਆ 7.8 ਮੈਗਨੀਟਿਊਡ ਦਾ ਰਿਚਟਰ ਸਕੇਲ ਦੇ ਉੱਤੇ। ਜੀ। ਉਹਨੂੰ ਦੇਖਦੇ ਹੋਏ ਹੁਣ ਜੀਓਲੋਜਿਸਟ, ਸਿਸਮੋਲੋਜਿਸਟ ਤੇ ਜੋ ਸਟਰਕਚਰਲ ਇੰਜੀਨੀਅਰਸ ਆ, ਉਹ ਇਹ ਕਹਿ ਰਹੇ ਆ ਵੀ ਕੈਲੀਫੋਰਨੀਆ ਦੇ ਸ਼ਹਿਰਾਂ ਦੇ ਵਿੱਚ ਵੀ ਇਦਾਂ ਦਾ ਅਰਥਕੁਏਕ ਆ ਸਕਦਾ ਹੈਗਾ, ਔਰ ਪਿਛਲੇ ਸਮੇਂ 'ਚ ਆਇਆ ਆ, ਤੇ ਇੰਨਾ ਹੀ ਜ਼ਿਆਦਾ ਨੁਕਸਾਨ ਹੋ ਸਕਦਾ ਹੈ। ਈਵਨ ਦੋ 1980s ਤੇ 1990s ਦੇ ਵਿੱਚ ਕਈ ਬਿਲਡਿੰਗਸ ਨੂੰ ਰੈਟਰੋਫਿਟ ਵੀ ਕੀਤਾ ਗਿਆ ਆ, ਤਾਂ ਕਿ 7.5 ਮੈਗਨੀਟਿਊਡ ਤੋਂ ਵੱਧ ਦਾ ਭੂਚਾਲ ਆਵੇ ਤੇ ਉਹ ਬਚੀਆਂ ਰਹਿਣ। ਪਰ ਜੀਓਫਿਜ਼ਿਸਟ ਕੇਟ ਸ਼ਰਾਡ ਇਹ ਕਹਿ ਰਹੇ ਆ ਯੂਐਸ ਜੀਓਲੋਜੀਕਲ ਸਰਵੇ ਤੋਂ, ਕਹਿੰਦੇ ਵੀ ਕਾਫੀ ਲੰਮਾ ਸਮਾਂ ਹੋ ਗਿਆ ਕੈਲੀਫੋਰਨੀਆ 'ਚ ਭੂਚਾਲ ਨਹੀਂ ਆਇਆ, ਤੇ ਕਿਸੇ ਟਾਈਮ ਵੀ ਆ ਸਕਦਾ ਆ। ਉਹਦਾ ਕਾਰਨ ਇਹ ਆ ਵੀ ਅਸੀਂ ਕਹਿੰਦੇ ਵੀ ਫਾਲਟਸ ਦੇ ਉੱਤੇ ਰਹਿ ਰਹੇ ਹੈਗੇ ਆ। ਸਿਸਮੋਲੋਜਿਸਟ ਲੂਸੀ ਜੋਨਸ ਜੋ ਰਿਸਰਚ ਐਸੋਸੀਏਟ ਹੈ ਕੈਲਟੈਕ ਦੇ, ਉਹਨਾਂ ਨੇ ਇਹ ਕਿਹਾ ਆ ਵੀ ਇਹ ਪਤਾ ਨਹੀਂ ਕਿਹੜੇ ਟਾਈਮ ਭੂਚਾਲ ਆ ਸਕਦਾ ਆ। ਸੈਨ ਐਂਡਰੀਅਸ ਫਾਲਟ ਦੇ ਥਰੂ 1906 ਦੇ ਵਿੱਚ ਅਰਥਕੁਏਕ ਆਇਆ ਸੀ ਸੈਨ ਫਰਾਂਸਿਸਕੋ 'ਚ, ਜਿਸ ਟਾਈਮ ਦੇ ਉੱਤੇ ਪੂਰੇ ਦਾ ਪੂਰਾ ਸ਼ਹਿਰ ਫਲੈਟ ਹੋ ਗਿਆ ਸੀ। ਇਸ ਤੋਂ ਬਿਨਾਂ 1857 ਦੇ ਵਿੱਚ ਵੀ ਇੱਕ ਬਹੁਤ ਵੱਡਾ ਅਰਥਕੁਏਕ ਮੋਨੋਰੇ ਕਾਉਂਟੀ ਤੋਂ ਲੈ ਕੇ ਲਾਸ ਐਂਜਲਸ ਕਾਉਂਟੀ ਜੋ ਕੋਹਾਨ ਪਾਸ ਆ ਉਹਦੇ ਥਰੂ ਆਇਆ ਸੀ। ਸੋ ਕਹਿੰਦੇ ਆ ਵੀ ਸਾਨੂੰ ਪੂਰੀ ਤਰ੍ਹਾਂ ਤਿਆਰ ਰਹਿਣਾ ਚਾਹੀਦਾ। 1971 ਦੇ ਵਿੱਚ ਸਿਲਮਰ, 1994 'ਚ ਨਾਰਥ ਰਿਜ, 1999 'ਚ ਬੇ ਏਰੀਆ, ਓਕਲੈਂਡ, ਬਹੁਤ ਵੱਡੇ ਇਹ ਅਰਥਕੁਏਕ ਆਏ ਸੀ, ਜਿਨ੍ਹਾਂ ਨਾਲ ਜਾਨੀ ਤੇ ਮਾਲੀ ਨੁਕਸਾਨ ਕਾਫੀ ਜ਼ਿਆਦਾ ਹੋਇਆ ਸੀ। ਜੀ। ਰੁੱਖ ਕਰਦੇ ਹਾਂ ਯੂਬਾ ਸਿਟੀ ਦਾ। ਯੂਬਾ ਸਿਟੀ ਦੇ ਵਿੱਚ ਇੱਕ ਪੁਲਿਸ ਵੱਲੋਂ ਇੱਕ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ, ਜਿਹਦੇ ਉੱਤੇ ਦੋਸ਼ ਲੱਗਿਆ ਕਿ ਉਹਨੇ ਅੰਡਰ ਦਾ ਇਨਫਲੂਐਂਸ ਜਿਹੜਾ ਉਹ ਡਰਾਈਵਿੰਗ ਕੀਤੀ ਹੈ, ਤੇ 3 ਜਣਿਆਂ ਨੂੰ ਉਹਨੇ ਟੱਕਰ ਮਾਰੀ ਹੈ। ਇਹ ਘਟਨਾ ਇੱਕ ਸਕੂਲ ਦੇ ਲਾਗੇ ਵਾਪਰੀ ਹੈ ਯੂਬਾ ਸਿਟੀ ਦੇ ਵਿੱਚ,
ਤੇ ਇਹ ਘਟਨਾ 2:20 ਤੇ ਪੁਲਿਸ ਨੂੰ ਇਹਦੀ ਜਾਣਕਾਰੀ ਮਿਲੀ ਸੀ, ਜਿਹੜਾ ਇੰਟਰਸੈਕਸ਼ਨ ਹੈ ਸਾਊਥ ਵਾਲਟਨ ਐਵੀਨਿਊ ਤੇ ਕਮਿਨੋ ਡੀ ਫਲੋਰਸ ਦਾ, ਉੱਥੇ ਇਹ ਜਿਹੜਾ ਸਕੂਲ ਪੈਂਦਾ ਐਂਡਰੋਸ ਕਾਰਪਰੇਸ ਸਕੂਲ, ਇਹਦੇ ਲਾਗੇ ਇਹ ਘਟਨਾ ਵਾਪਰੀ ਹੈ। ਤੇ ਪੁਲਿਸ ਨੇ ਜਿਹੜਾ ਸ਼ੈਰਿਫ ਡਿਪਾਰਟਮੈਂਟ ਹੈ ਇਹਨੇ ਆਇਡੈਂਟੀਫਾਈ ਕੀਤਾ ਜਿਹੜਾ ਸ਼ੱਕੀ ਹੈ ਕਿ ਇਹਦੀ ਉਮਰ 49 ਸਾਲ ਹੈ ਤੇ ਇਹ 49 ਸਾਲਾ ਚਿਹਰਾ ਜਿਹੜਾ ਉਹ ਇਹਦਾ ਨਾਂ ਚਿਹਰਾ ਮਾਈਕਲ ਸ਼ਾਇਦ ਇਹਦਾ ਨਾਮ ਦੱਸਿਆ ਗਿਆ ਤੇ ਉਹਦੇ ਉੱਤੇ ਦੋਸ਼ ਲੱਗਦਾ ਹੈ ਕਿ ਉਹਨੇ 3 ਜਣਿਆਂ ਨੂੰ, ਜਿਹਦੇ ਵਿੱਚ ਇੱਕ ਬੱਚਾ ਵੀ ਸ਼ਾਮਲ ਸੀਗਾ, ਉਹਨਾਂ ਨੂੰ ਟੱਕਰ ਮਾਰ ਦਿੱਤੀ ਹੈ ਤੇ ਉਹ ਉਸ ਤੋਂ ਬਾਅਦ ਉੱਥੋਂ ਭੱਜ ਗਿਆ। ਸੋ ਹੁਣ ਬਾਅਦ ਦੇ ਵਿੱਚ ਉਹਨੂੰ ਜਿਹੜਾ ਅਰੈਸਟ ਕਰ ਲਿਆ ਗਿਆ ਤੇ ਉਹਨੂੰ ਅੰਡਰ ਦੀ ਇਨਫਲੂਐਂਸ ਜਿਹੜਾ ਡਰਾਈਵਿੰਗ ਦੇ ਸ਼ੱਕ ਦੇ ਆਧਾਰ ਤੇ ਉਹਦੇ ਉੱਤੇ ਚਾਰਜਸ ਜਿਹੜੇ ਲਾਏ ਗਏ ਨੇ। ਤੇ ਹੁਣ ਜਿਹੜੇ ਦੂਜੇ ਸੀ ਜਿਨ੍ਹਾਂ ਦੇ ਉੱਤੇ ਜਿਹੜੇ ਸਾਹਮਣੇ ਜਾ ਰਹੇ ਸੀ 3 ਜਾਣੇ, ਉਹਨਾਂ ਦੀ ਇਸ ਟੱਕਰ ਦੇ ਵਿੱਚੋਂ ਬਚਤ ਰਹਿ ਗਈ ਹੈ। ਪਰ ਫਿਰ ਵੀ ਪੁਲਿਸ ਨੇ ਕਿਹਾ ਕਿ ਇਸ ਬੰਦੇ ਨੇ ਇਹਨੇ ਜਿਹੜਾ ਆਪਣੀ ਜ਼ਿੰਮੇਵਾਰੀ ਸਮਝਦਿਆਂ ਹੋਇਆਂ ਇਹਨੇ ਉਹਨਾਂ ਨੂੰ ਪੁੱਛਿਆ ਨਹੀਂ ਜਾਂ ਇਹਨੇ ਉਹਨਾਂ ਨੂੰ ਨਿਸ਼ਾਨਾ ਬਣਾਉਣ ਤੋਂ ਬਾਅਦ ਇਹ ਸੀਨ ਦੇ ਉੱਤੋਂ ਫਲੀ ਹੋ ਗਿਆ, ਭੱਜ ਗਿਆ। ਪਰ ਇਹਦਾ ਉੱਥੇ ਜ਼ਿੰਮੇਵਾਰੀ ਬਣਦੀ ਸੀ ਕਿ ਜੇਕਰ ਇਹ ਤੋਂ ਕੋਈ ਗੁਨਾਹ ਹੋ ਗਿਆ ਤਾਂ ਉੱਥੇ ਖੜਦਾ, ਪਰ ਇਹਨੇ ਉਲਟ ਕੀਤਾ। ਪਰ ਹੁਣ ਇਹਦੇ ਉੱਤੇ ਚਾਰਜ ਜਿਹੜੇ ਆ ਉਹ ਲੱਗਣਗੇ ਡਰਾਈਵਿੰਗ ਅੰਡਰ ਦੀ ਇਨਫਲੂਐਂਸ ਦੇ। ਜੀ ਜੀ ਅਗਲੀ ਖਬਰ ਬੜੀ ਹੈਰਾਨੀਜਨਕ ਆ ਰਹੀ ਆ। ਕੈਲੀਫੋਰਨੀਆ ਦੇ ਵਿੱਚ ਸਨੋਮਾ ਕਾਉਂਟੀ ਦੇ ਇੱਕ ਦੇ ਘਰ ਦੀ ਰੂਫ ਦੇ ਵਿੱਚੋਂ 700 ਪਾਉਂਡ ਦੇ ਕਰੀਬ ਏਕੋਰਨਸ ਮਿਲੇ ਹੈਗੇ ਆ। ਕਹਿੰਦੇ ਵੀ ਵੁੱਡਪੈਕਰ ਇਸ ਘਰ ਦੇ ਵਿੱਚ ਵੱਖ-ਵੱਖ ਜਗ੍ਹਾ ਦੇ ਉੱਤੇ ਗਲੀਆਂ ਕਰਕੇ ਇਹ ਜੋ ਨਟਸ ਆ ਇਹਨਾਂ ਨੂੰ ਸੇਵ ਕਰ ਰਿਹਾ ਸੀ ਤੇ ਉਹ ਥੱਲੇ ਡਿੱਗ ਰਹੇ ਸੀ। ਸੋ ਨਿਕਸ ਐਕਸਟ੍ਰੀਮ ਪੈਸਟ ਕੰਟਰੋਲ ਨੇ ਜੋ ਪਿਕਚਰਸ ਵੀ ਉਹਦੀਆਂ ਪੁੱਟ ਕੀਤੀਆਂ ਸਨੋਮਾ ਕਾਉਂਟੀ ਦੇ ਵਿੱਚ, ਤੇ ਉਹ ਬੜੇ ਹੈਰਾਨ ਆ ਵੀ 700 ਪਾਉਂਡ ਏਕੋਰਨਸ ਇਕੱਠੇ ਹੋਏ ਸੀ ਜੋ ਕੰਧਾਂ ਆ ਉਹਨਾਂ ਦੇ ਵਿਚਾਲੇ, ਕਿਉਂਕਿ ਕੰਧਾਂ ਚੋਂ ਗਲੀਆਂ ਕਰਕੇ ਉੱਥੇ ਹੀ ਫੂਡ ਆਪਣਾ ਪਾਈ ਜਾਂਦਾ ਸੀ। ਸੋ 8 ਦੇ ਕਰੀਬ ਟਰੈਸ਼ ਬੈਗਸ ਆ ਉਹ ਭਰ ਕੇ ਉੱਥੋਂ ਕੱਢੇ ਗਏ ਤੇ ਹੁਣ ਜੋ ਹੋਮ ਓਨਰਸ ਆ ਉਹ ਵਾਈਨਲ ਐਡ ਕਰ ਰਹੇ ਆ ਸਾਈਡਿੰਗ ਦੇ ਉੱਤੇ ਤਾਂ ਕਿ ਵੁੱਡ ਪੈਕਰਸ ਦੁਆਰਾ ਕੀ ਇਦਾਂ ਦਾ ਕੰਮ ਨਾ ਕਰ ਸਕਣ। ਜੀ ਅਗਲੀ ਖਬਰ ਦੇ ਵੱਲ ਵਧਦੇ ਹਾਂ ਤੇ ਰੁਖ ਕਰਦੇ ਹਾਂ ਬੇਕਰਸਫੀਲਡ ਦਾ। ਬੇਕਰਸਫੀਲਡ ਦੇ ਵਿੱਚ ਇੱਕ ਬੰਦੇ ਨੇ ਚਾਕੂ ਲੈ ਕੇ ਕਈ ਜਣਿਆਂ ਨੂੰ ਡਰਾਇਆ ਤੇ ਉਹਨਾਂ ਨੂੰ ਕਿਹਾ ਕਿ ਮੈਂ ਤੁਹਾਨੂੰ ਮਾਰ ਦੂੰਗਾ। ਉਸ ਤੋਂ ਬਾਅਦ ਪੁਲਿਸ ਵੱਲੋਂ ਇਹ ਬੰਦਾ ਜਿਹੜਾ ਉਹ ਅਰੈਸਟ ਕੀਤਾ ਗਿਆ। ਇਹਦੇ ਤੇ ਦੋਸ਼ ਲੱਗੇ ਨੇ ਹੇਟ ਕ੍ਰਾਈਮ ਦੇ। ਤੇ ਇਹ ਘਟਨਾ ਜਿਹੜੀ ਵਾਪਰੀ ਹੈ ਇਹ ਘਟਨਾ 2505 ਹਲ ਸਟਰੀਟ ਦੇ ਉੱਤੇ ਘਟਨਾ ਵਾਪਰੀ ਹੈ, ਗਰੋਸਰੀ ਸਟੋਰ ਦੇ ਲਾਗੇ ਛਾਗੇ। ਤੇ ਇਹ ਬੰਦਾ ਕਈ ਜਣਿਆਂ ਨੂੰ ਜਿਹੜਾ ਧਮਕਾ ਰਿਹਾ ਸੀਗਾ, ਇਹਦੇ ਹੱਥ ਦੇ ਵਿੱਚ ਚਾਕੂ ਵੀ ਸੀਗਾ। ਤੇ ਇਹਦੀ ਜਿਹੜੀ ਆਇਡੈਂਟੀ ਹੋਈ ਹੈ ਇਹ 34 ਸਾਲਾ ਐਂਡਰੀਅਨ ਅਕੀਵਜ਼ ਹੈ, ਬੇਕਰਸਫੀਲਡ ਦਾ ਹੀ ਰਹਿਣ ਵਾਲਾ। ਪਹਿਲਾਂ ਇਹ ਪੁਲਿਸ ਨੂੰ ਵੇਖ ਕੇ ਭੱਜ ਗਿਆ ਸੀ, ਪਰ ਬਾਅਦ ਦੇ ਵਿੱਚ ਇਹਨੂੰ ਫੜ ਲਿਆ ਗਿਆ। ਇਹਨੇ ਹਲੇ ਸਟਰੀਟ ਦੇ ਉੱਤੇ ਖੜੇ ਕਈ ਲੋਕਾਂ ਨੂੰ ਧਮਕਾਇਆ ਤੇ ਬਾਅਦ ਦੇ ਵਿੱਚ ਇੱਕ ਬਿਲਡਿੰਗ ਦੇ ਵਿੱਚ ਵੀ ਲੁਕਣ ਦਾ ਇਹਨੇ ਯਤਨ ਕੀਤਾ, ਪਰ ਉਸ ਤੋਂ ਬਾਅਦ ਇਹਨੂੰ ਜਿਹੜਾ ਪੁਲਿਸ ਨੇ ਫੜ ਲਿਆ। ਤੇ ਇਹ ਇੱਕ ਉੱਥੇ ਖੜੇ ਲੋਕਾਂ ਨੂੰ, ਖਾਸ ਕਰਕੇ ਗਰੋਸਰੀ ਸਟੋਰ ਦੇ ਲਾਗੇ ਛਾਗੇ ਜਿਹੜੇ ਲੋਕ ਆਉਂਦੇ ਸੀ, ਉਹਨਾਂ ਨੂੰ ਲਾਈਫ ਥ੍ਰੈਟ ਵੀ ਦੇ ਰਿਹਾ ਸੀਗਾ ਕਿ ਮੈਂ ਤੁਹਾਨੂੰ ਮਾਰ ਦੂੰਗਾ, ਮੈਂ ਤੁਹਾਡੇ ਚਾਕੂ ਮਾਰੂੰਗਾ। ਇਹ ਤੋਂ ਇੱਕ ਚਾਕੂ ਵੀ ਬਰਾਮਦ ਕੀਤਾ ਗਿਆ ਤੇ ਇਹਦੇ ਤੇ ਹੁਣ ਹੇਟ ਕ੍ਰਾਈਮ ਦੇ ਜਿਹੜੇ ਦੋਸ਼ ਹੈ ਉਹ ਲੱਗੇ ਨੇ। ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ। ਫ੍ਰਿਜ਼ਨੋ ਦੇ ਵਿੱਚ 17 ਵਹੀਕਲਸ ਪੁਲਿਸ ਨੇ ਇੰਪਾਊਂਡ ਕੀਤੀਆਂ ਆ ਸਾਈਡ ਸ਼ੋਜ਼ ਦੇ ਦੌਰਾਨ। ਇਹ ਬਹੁਤ ਕੁਛ ਇਦਾਂ ਦਾ ਜਿਹੜਾ ਵਾਪਰਦਾ ਆ ਸੈਨੋਜ਼ੇ ਦੇ ਵਿੱਚ, ਓਕਲੈਂਡ ਵਿੱਚ, ਫ੍ਰਿਜ਼ਨੋ, ਵੱਡੇ ਸ਼ਹਿਰਾਂ ਲਾਸ ਐਂਜਲਸ 'ਚ ਕੁਛ ਕਮਲੇ ਕਿਸਮ ਦੇ ਲੋਕ ਇਕੱਠੇ ਹੋ ਜਾਂਦੇ ਆ 100 ਦੀ ਗਿਣਤੀ ਦੇ ਵਿੱਚ ਜੰਗ ਤੇ ਸਾਈਡ ਸ਼ੋਜ਼ ਕਰਦੇ ਹੈਗੇ ਆ। ਜਦੋਂ ਚੌਂਕ ਹੁੰਦੇ ਆ ਜਿਹੜੇ 4-ਵੇ ਆ ਉੱਥੇ ਇਹ ਘੁਮਾਉਂਦੇ ਹੈਗੇ ਆ ਕਾਰਾਂ ਸਪੀਡ ਦੇ ਨਾਲ ਤੇ ਕਈਆਂ ਦੇ ਸੱਟਾਂ ਵੀ ਲੱਗ ਜਾਂਦੀਆਂ ਹੈਗੀਆਂ। ਸਾਈਡ ਸ਼ੋਜ਼ ਕੈਲੀਫੋਰਨੀਆ ਦੇ ਵਿੱਚ ਇਲੀਗਲ ਹੈਗੇ ਆ, ਪਰ ਜਿਸ ਟਾਈਮ ਤੇ ਜਦੋਂ ਤੱਕ ਪੁਲਿਸ ਜਾਂਦੀ ਆ ਇਹ ਫਿਰ ਸਾਰੇ ਭੱਜ ਜਾਂਦੇ ਆ। ਪਿੱਛੇ ਜਿਹੇ ਕੁਛ ਮਹੀਨੇ ਪਹਿਲਾਂ ਸੈਨੋਜ਼ੇ ਦੇ ਵਿੱਚ ਬੜੇ ਤਰੀਕੇ ਦੇ ਨਾਲ ਪੁਲਿਸ ਵਾਲਿਆਂ ਨੇ 100 ਤੋਂ ਵੱਧ ਸਾਈਡ ਸ਼ੋਜ਼ ਕਰਦੇ ਲੋਕ ਆ ਉਹਨਾਂ ਨੂੰ ਫੜਿਆ ਸੀ, ਕਿਉਂਕਿ ਉਹਨੀ ਸਾਰੀਆਂ ਸਟਰੀਟਸ ਬੰਦ ਕਰ ਦਿੱਤੀਆਂ ਸੀ ਉੱਥੋਂ ਨਿਕਲਣ ਵਾਲੀਆਂ। ਫ੍ਰਿਜ਼ਨੋ ਪੁਲਿਸ ਨੇ ਕਿਹਾ ਵੀ ਉਹਨਾਂ ਨੂੰ ਬਹੁਤ ਸਾਰੀਆਂ ਕਾਲਸ ਆਈਆਂ ਵੀ ਇੱਕ ਇੰਟਰਸੈਕਸ਼ਨ ਦੇ ਉੱਤੇ ਕਾਰ ਸਟੰਟਸ ਜੋ ਕਰ ਰਹੇ ਸੀ ਇਹ ਸਾਈਡ ਸ਼ੋਜ਼ ਵਾਲੇ, ਇਹਨਾਂ ਨੇ ਪੂਰੇ ਦਾ ਪੂਰਾ ਇੰਟਰਸੈਕਸ਼ਨ ਟੇਕ ਓਵਰ ਕਰ ਲਿਆ ਸੀ। ਉਹ ਤੋਂ ਬਾਅਦ ਪੁਲਿਸ ਵਾਲੇ ਜਦੋਂ ਉੱਥੇ ਪਹੁੰਚੇ ਤੇ ਉਹਨਾਂ ਨੇ 24 ਦੇ ਕਰੀਬ ਸਾਈਟੇਸ਼ਨਸ ਦਿੱਤੀਆਂ, 17 ਕਾਰਾਂ ਉਹਨਾਂ ਨੇ
ਹੌਲ ਕੀਤੀਆਂ ਤੇ ਜੋ ਕਿ ਹਜੇ ਵੀ ਇੰਪਾਊਂਡਡ ਹੈਗੀਆਂ 30 ਦਿਨਾਂ ਦੇ ਲਈ। ਇਨਵੈਸਟੀਗੇਟਰਸ ਇਹ ਕਹਿ ਰਹੇ ਆ ਵੀ ਹੋਰ ਵੀ ਕਈ ਕੁਝ ਉਹਨੇ ਸੀਜ਼ ਕੀਤਾ, ਡਰੱਗ ਵਗੈਰਾ, ਟੀਕੇ ਸੀ ਕਈ ਉੱਦਾਂ ਦੇ, ਭੰਗ ਦੇ ਜਾਂ ਹੋਰ, ਇਲੀਗਲ ਸਟਰੀਟ ਰੇਸਿੰਗ ਤੇ ਰੈਕਲੈਸ ਡਰਾਈਵਿੰਗ ਦੇ ਵਿੱਚ ਵੀ ਟਿਕਟਸ ਦਿੱਤੀਆਂ ਗਈਆਂ ਹੈਗੀਆਂ। ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਬੜੀ ਇੱਕ ਅਜੀਬੋ-ਗਰੀਬ ਘਟਨਾ ਵਾਪਰੀ ਹੈ। ਇੱਕ ਬੀਬੀ ਟੈਸਲਾ ਕਾਰ ਨੂੰ ਚਲਾ ਰਹੀ ਸੀਗੀ ਤੇ ਚਲਾਉਂਦੀ ਉਹ ਸੌਂ ਗਈ ਆਟੋ ਪਾਇਲਟ ਕਰਕੇ। ਪਰ ਇਸੇ ਦੌਰਾਨ ਇੱਕ ਬੀਬੀ ਨੇ ਹੋਰ ਨੇ ਜਿਹਦਾ ਨਾਮ ਦੱਸਿਆ ਗਿਆ ਕਿ ਡੋਲੈਸ, ਤਾਂ ਉਹਨੇ ਇਹ ਜਿਹੜੀ ਸਾਰੀ ਘਟਨਾ ਉਹ ਰਿਕਾਰਡ ਕਰ ਲਈ ਅਤੇ ਬਾਅਦ ਦੇ ਵਿੱਚ ਪੁਲਿਸ ਨੂੰ ਇਹਦੇ ਬਾਰੇ ਜਾਣਕਾਰੀ ਦਿੱਤੀ। ਸਦਰਨ ਕੈਲੀਫੋਰਨੀਆ ਦੇ ਇਲਾਕਿਆਂ ਦੀ ਘਟਨਾ ਹੈ। ਇੱਕ ਵਾਇਰਲ ਵੀਡੀਓ ਜਿਹੜੀ ਲਗਾਤਾਰ ਵਾਇਰਲ ਹੋ ਰਹੀ ਹੈ, ਜਿਹੜੀ ਕਿ ਰਿਕਾਰਡ ਕੀਤੀ ਗਈ ਹੈ ਕਿਕੀ ਡੋਲਸ ਦੇ ਦੁਆਰਾ, ਤੇ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਔਰਤ ਜਿਹਨੇ ਪਿੰਕ ਟੌਪ ਪਾਇਆ ਹੋਇਆ ਤੇ ਐਨਕ ਵੀ ਲਾਈ ਹੋਈ ਹੈ, ਉਹ ਟੈਸਲਾ ਸੈਡਾਨ ਦੇ ਵਿੱਚ ਜਿਹੜੀ ਆ ਸੁੱਤੀ ਹੋਈ ਹੈ ਤੇ ਉਹਦੀ ਕਾਰ ਹਾਈਵੇ ਦੇ ਉੱਤੇ ਚੱਲ ਰਹੀ ਹੈ। ਇਹ ਘਟਨਾ 15 ਫਰੀਵੇ ਜਿਹੜਾ ਟਿਮੁਕਲਾ ਦੇ ਨੇੜੇ ਉਹ ਉੱਥੇ ਇਹ ਵਾਪਰੀ ਹੈ। ਤੇ ਡੋਲਸ ਜਿਹੜੀ ਕਿਕੀ ਡੋਲਸ ਆ ਤੇ ਉਹਦਾ ਪਾਰਟਨਰ ਉਹ ਡਰਾਈਵ ਕਰ ਰਹੇ ਸੀ, ਲੈਸ ਵੈਗਸ ਨੂੰ ਜਾ ਰਹੇ ਸੀਗੇ। ਉਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਇੱਕ ਜਿਹੜੀ ਸਾਡੇ ਨੇੜੇ ਕਾਰ ਲੰਘ ਰਹੀ ਹੈ ਤੇ ਇਹ ਜਿਹੜੀ ਕਾਰ ਦੇ ਵਿੱਚ ਬੀਬੀ ਬੈਠੀ ਹੈ ਡਰਾਈਵਰ, ਇਹ ਸੁੱਤੀ ਪਈ ਹੈ। ਤਾਂ ਉਸ ਤੋਂ ਬਾਅਦ ਫਿਰ ਉਹਨਾਂ ਨੇ ਪੁਲਿਸ ਨੂੰ ਇਨਫੋਰਮ ਕੀਤਾ, ਇਹਦੇ ਬਾਰੇ ਇੱਕ ਵੀਡੀਓ ਵੀ ਰਿਕਾਰਡ ਕੀਤੀ ਤਾਂ ਜੋ ਕੱਲ੍ਹ ਨੂੰ ਜਿਹੜਾ ਵਾ ਇਹਨਾਂ ਦੇ ਉੱਤੇ ਕੋਈ ਹੋਰ ਕੋਈ ਇਸ ਤਰ੍ਹਾਂ ਦਾ ਐਕਸ਼ਨ ਆ ਜਾਵੇ ਜਾਂ ਇਹਨਾਂ ਦੇ ਉੱਤੇ ਕੋਈ ਹੋਰ ਐਲੀਗੇਸ਼ਨ ਲੱਗ ਜਾਵੇ। ਫਿਰ ਉਹਨੇ ਨਾਲ ਦੀ ਨਾਲ 911 ਨੂੰ ਜਿਹੜਾ ਕਾਲ ਕੀਤੀ, ਰਿਪੋਰਟ ਕੀਤਾ ਤੇ ਉਸ ਤੋਂ ਬਾਅਦ ਫਿਰ ਬੀਬੀ ਨੂੰ ਕਾਰ ਦੇ ਵਿੱਚੋਂ ਜਾ ਕੇ ਜਗਾਇਆ ਸੀਗਾ। ਸੋ ਇਹ ਇੱਕ ਹਾਈਵੇਜ਼ ਦੇ ਉੱਤੇ ਤੁਸੀਂ ਜਾਣਦੇ ਹੋ, ਠੀਕ ਹੈ, ਟੈਕਨੀਕਲੀ ਕਈ ਸਾਊਂਡ ਜਿਹੜੇ ਨੇ ਵਹੀਕਲ ਆ ਗਏ ਨੇ, ਤਕਨੀਕ ਦੇ ਤੌਰ ਤੇ ਕਾਫੀ ਸਾਊਂਡ ਨੇ, ਪਰ ਫਿਰ ਵੀ ਤੁਹਾਡੀ ਇੱਕ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਜਦੋਂ ਤੁਸੀਂ ਡਰਾਈਵ ਕਰਦੇ ਹੋ ਤਾਂ ਤੁਸੀਂ ਕੌਨਸ਼ੀਅਸ ਸਥਿਤੀ ਦੇ ਵਿੱਚ ਹੋਵੋ, ਨਾ ਕਿ ਤੁਸੀਂ ਕਿਸੇ ਤਰ੍ਹਾਂ ਦੇ ਨਾਲ ਕੰਫਰਟ ਜ਼ੋਨ ਦੇ ਵਿੱਚ ਹੋਵੋ। ਇਹ ਤੁਹਾਡੇ ਲਈ ਤੇ ਹੋਰਾਂ ਦੇ ਲਈ ਖਤਰਨਾਕ ਸਾਬਿਤ ਹੋ ਸਕਦਾ ਹੈ। ਜੀ, ਕਈ ਵਾਰੀ ਕੀ ਹੁੰਦਾ ਵੀ ਆਪਾਂ ਸਰਵਿਸਿਜ਼ ਲੈ ਲੈਂਦੇ ਆ ਤੇ ਉਹਨਾਂ ਨੂੰ ਬਾਅਦ ਦੇ ਵਿੱਚ ਆਟੋਮੈਟਿਕਲੀ ਬਿੱਲ ਤੁਹਾਡਾ ਜਾਂਦਾ ਰਹਿੰਦਾ, ਕਦੇ ਚੈੱਕ ਨਹੀਂ ਕਰਦੇ। ਇੱਦਾਂ ਦੀ ਇੱਕ ਬੇ ਏਰੀਆ ਵਾਲਟ ਕ੍ਰੀਕ ਤੋਂ ਖਬਰ ਆ ਰਹੀ ਆ, ਕਹਿੰਦੇ ਵੀ ਉੱਥੇ ਇੱਕ ਪਰਿਵਾਰ ਨੇ ਕੌਮਕਸ ਸਰਵਿਸ ਲਈ ਹੋਈ ਸੀ ਤੇ ਉਹਨਾਂ ਦੇ ਘਰ ਇੱਕ ਗੈਸਟ ਆਇਆ ਤੇ ਜਦੋਂ ਗੈਸਟ ਆਇਆ ਉਹਨੇ ਦੇਖਿਆ ਵੀ ਇਹ ਤਾਂ ਇਹਨਾਂ ਦਾ ਕੰਪਿਊਟਰ ਅਨਹੁਕਡ ਹੀ ਹੈਗਾ ਆ। ਉਹ ਕਹਿੰਦੇ ਵੀ ਮੈਂ ਯੂਜ਼ ਨਹੀਂ ਕੀਤਾ ਬਹੁਤ ਲੰਮੇ ਸਮੇਂ ਤੋਂ। ਜਦ ਕੰਪਿਊਟਰ ਦੇ ਨਾਲ ਥੋੜਾ ਬਹੁਤਾ ਉਸਨੇ ਔਨ ਕਰਕੇ ਦੇਖਣਾ, ਚੈੱਕ ਕੀਤਾ, ਸ਼ੁਰੂ ਕੀਤਾ ਤੇ ਉਹਨਾਂ ਦੇ ਅਰਥ ਲਿੰਕ ਦਾ ਵੀ ਇੱਕ ਇੰਟਰਨੈਟ ਸਰਵਿਸ ਲੱਗੀ ਹੋਈ ਸੀ ਤੇ ਉਸਨੇ ਇਹ ਕਿਹਾ ਵੀ ਅਰਥ ਲਿੰਕ ਤੁਸੀਂ 2 ਸਰਵਿਸਿਜ਼ ਸ਼ੋ ਹੋ ਰਹੀਆਂ, ਤੁਸੀਂ ਕਿਹੜਾ ਯੂਜ਼ ਕਰਦੇ ਆ? ਉਹ ਕਹਿੰਦੇ ਵੀ ਮੈਂ ਕੌਮਕਾਸਟ ਨੂੰ 2010 ਤੋਂ ਪੇ ਕਰ ਰਹੀ ਹਾਂ। ਤੇ ਜਦੋਂ ਅਕਾਊਂਟ ਦੇਖੇ ਤੇ ਅਰਥ ਲਿੰਕ ਨੂੰ ਵੀ 13 ਸਾਲਾਂ ਤੋਂ ਪੈਸੇ ਜਾ ਰਹੇ ਸੀ, ਜਿਸ ਨੂੰ ਕਦੇ ਵੀ ਉਹਨਾਂ ਨੇ ਹੁੱਕ ਅਪ ਨਹੀਂ ਕੀਤਾ ਸੀ। ਫਿਰ ਜਦੋਂ ਇਸ ਬੀਬੀ ਨੇ ਕਾਲ ਕੀਤੀ ਅਰਥਲਿੰਕ ਕੰਪਨੀ ਨੂੰ ਵੀ ਇਹ ਤਾਂ ਆਪਾਂ ਯੂਜ਼ ਵੀ ਨਹੀਂ ਕੀਤੀ, 13 ਸਾਲ ਹੋ ਗਏ ਆ, ਪੇ ਕਰੀ ਜਾਂਦੇ ਆ ਤੇ ਰਿਫੰਡ ਕਰ ਸਕਦੇ ਹੋ? ਉਹ ਕਹਿੰਦੇ ਨਹੀਂ ਜੀ, ਕੋਈ ਰਿਫੰਡ ਨਹੀਂ ਮਿਲਣਾ, ਅੱਜ ਤੋਂ ਅਸੀਂ ਕੈਂਸਲ ਕਰ ਸਕਦੇ ਹੈਗੇ ਆ। ਉਸ ਤੋਂ ਬਾਅਦ ਉਹਨਾਂ ਨੇ ਇੱਕ ਚੈਨਲ 7 ਔਨ ਯੂਅਰ ਸਾਈਡ ਹੈਗਾ, ਉਹਨਾਂ ਨੂੰ ਕੰਟੈਕਟ ਕੀਤਾ, ਉਹਨਾਂ ਨੇ ਅੱਗੇ ਕੰਪਨੀ ਨੂੰ ਕਾਲ ਕੀਤੀ, ਪਰ ਹਜੇ ਤੱਕ ਕਹਿੰਦੇ ਵੀ ਕੁਛ ਉਹਨਾਂ ਨੂੰ ਰਿਫੰਡ ਨਹੀਂ ਹੋਇਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਵੀ ਭਾਈ ਧਿਆਨ ਰੱਖਿਆ ਕਰੋ, ਜਿਹੜੀ ਵੀ ਚੀਜ਼ ਕੋ ਖਰੀਦਦੇ ਆ ਜਾਂ ਆਟੋਮੈਟਿਕ ਬਿਲਿੰਗ ਆ। ਦੇਖੋ ਹੁਣ ਇਹ ਬੀਬੀ ਜੋ ਆ 13 ਸਾਲ ਉਸ ਸਰਵਿਸਿਜ਼ ਲਈ ਪੈਸੇ ਦਿੰਦੀ ਰਹੀ, $50 ਦੇ ਕਰੀਬ ਮੰਥਲੀ, ਜਿਹੜੀ ਉਸਨੇ ਯੂਜ਼ ਹੀ ਨਹੀਂ ਕੀਤੀ। $50 ਮੰਥਲੀ ਤੇ ਉਹ ਦੇਖੋ ਤੁਸੀਂ 13 ਸਾਲਾਂ ਦੇ ਮਹੀਨੇ ਬਣਾ ਕੇ ਦੇਖ ਲਓ ਜੀ। ਸੋ ਇਸੇ ਤਰ੍ਹਾਂ ਜੇ ਹੁਣ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵਾਲੀ ਆ, ਥੋੜਾ ਜਿਹਾ ਇਕੋਨਮੀ ਦੀ ਵੀ ਗੱਲਬਾਤ ਕਰਦੇ ਜਾਈਏ। ਤੇ ਇਕੋਨਮੀ ਤੋਂ ਪਹਿਲਾਂ ਇੱਕ ਖਬਰ ਜ਼ਰੂਰ ਫ੍ਰਿਜ਼ਨੋ ਦੀ ਸਾਂਝੀ ਕਰਨੀ ਆ। ਫ੍ਰਿਜ਼ਨੋ ਦੇ ਵਿੱਚ ਇੱਕ ਸਟਰੀਟ ਜੋ ਨੇਬਰਹੁੱਡ ਆ, ਉਹ ਕਹਿੰਦੇ 57 ਸਾਲਾਂ ਬਾਅਦ ਰੀਵੈਂਪ ਕੀਤੀ ਗਈ ਹੈ। 57 ਸਾਲਾਂ ਬਾਅਦ ਉਸ ਨੂੰ ਟਰਾਂਸਫਾਰਮ ਕੀਤਾ ਗਿਆ ਆ। $1.8 ਮਿਲੀਅਨ ਫੈਡਰਲ ਕਮਿਊਨਿਟੀ ਡਿਵੈਲਪਮੈਂਟ ਬਲਾਕ ਗ੍ਰਾਂਟ ਮਿਲੀ ਸੀ ਸਿਟੀ ਆਫ ਪਬਲਿਕ, ਜੋ ਸਿਟੀ ਪਬਲਿਕ ਵਰਕਸ ਡਿਪਾਰਟਮੈਂਟ ਆ ਉਹਨਾਂ ਨੂੰ, ਤੇ ਫਾਈਨਲੀ ਉਹਨਾਂ ਨੇ ਇਸ ਸਟਰੀਟ ਦੇ ਉੱਤੇ ਕੰਮ ਕੀਤਾ ਜੋ ਕਿ ਡਿਸਟ੍ਰਿਕਟ 4 ਦੇ ਵਿੱਚ ਹੈਗੀ ਆ, ਤੇ ਉੱਥੇ ਦੇ ਸਿਟੀ ਕੌਂਸਲ ਮੈਂਬਰ ਨੇ ਅੱਗੇ ਹੋ ਕੇ ਕੰਮ ਕੀਤਾ ਹੈਗਾ। ਸੋ ਇਸੇ ਤਰ੍ਹਾਂ ਜੇ ਆਪਾਂ ਗੱਲ ਕਰਦੇ ਜਾਈਏ ਅੱਜ ਮਾਰਕੀਟ ਦੀ, ਮਾਰਕੀਟ ਅੱਜ ਉੱਪਰ ਗਈ ਹੈਗੀ ਆ ਕਾਫੀ, ਕਿਉਂਕਿ ਸਵੇਰੇ ਜੋ ਫੈਡਰਲ ਰਿਜ਼ਰਵ ਬੋਰਡ ਦੇ ਸਟੇਟਮੈਂਟ ਆਈ ਸੀ
ਵੀ ਇਕੋਨਮੀ ਆਪਣੀ ਠੀਕ ਚੱਲ ਰਹੀ ਆ, ਜੌਬਸ ਕਾਫੀ ਅੱਗੇ ਗਈਆਂ ਹੈਗੀਆਂ। ਹਾਲਾਂਕਿ ਬਹੁਤ ਸਾਰੀਆਂ ਕੰਪਨੀਆਂ ਨੇ ਲੇ ਆਫ ਕੀਤੀ ਆ, ਤੇ ਉਹਨੂੰ ਦੇਖਦੇ ਹੋਏ ਜੋ ਵਾਲ ਸਟਰੀਟ ਜਰਨਲ ਆ ਉਹ ਡਾਓ ਜੋਨ ਇੰਡਸਟਰੀਅਲ ਤੇ ਨੈਸਡੈਕ ਸਾਰਾ ਕੁਝ ਉੱਪਰ ਗਿਆ ਹੈਗਾ ਆ। ਇਸੇ ਤਰ੍ਹਾਂ ਜੇ ਲੇ ਆਫ ਦੀ ਵੀ ਗੱਲ ਕਰਦੇ ਜਾਈਏ, ਸਵੇਰੇ ਰਾਜਕਨਵੀਰ ਸਿੰਘ ਉਹਨਾਂ ਨੇ ਦੱਸਿਆ ਸੀ 1300 ਦੇ ਕਰੀਬ ਜ਼ੂਮ ਕੰਪਨੀ ਨੇ ਜੋ ਲੋਕ ਆ ਉਹ ਲੇ ਆਫ ਕੀਤੇ ਹੈਗੇ ਆ। ਈਵੇ ਵੀ 500 ਲੋਕਾਂ ਨੂੰ ਲੇ ਆਫ ਕਰਨ ਜਾ ਰਹੀ ਹੈ, 4% ਵਰਕਫੋਰਸ। ਇਹ ਲੇਟੈਸਟ ਖਬਰ ਆਈ ਹੈਗੀ ਆ। ਇਹਦੇ ਵਿੱਚ ਬੇ ਏਰੀਏ ਤੋਂ ਕਾਫੀ ਲੋਕ ਹੈਗੇ ਆ ਜੋ ਲੇ ਆਫ ਹੋਣ ਜਾ ਰਹੇ ਆ। ਸੋ ਜਿੰਨੀਆਂ ਵੀ ਹੁਣ ਵੱਡੀਆਂ ਕੰਪਨੀਆਂ, ਚਾਹੇ ਗੂਗਲ, ਫੇਸਬੁੱਕ, ਐਮਾਜ਼ਨ, ਡੈਲ, ਸੇਲਸ ਫੋਰਸ, ਇਹਨਾਂ ਸਾਰਿਆਂ ਨੇ ਹੀ ਲੋਕਾਂ ਨੂੰ ਲੇ ਆਫ ਕੀਤਾ ਹੈਗਾ ਆ। ਡੈਲ ਨੇ ਤਾਂ 6650 ਲੋਕ, 5% ਉਹਨਾਂ ਦੀ ਵਰਕਫੋਰਸ ਲੇ ਆਫ ਕੀਤੀ ਸੀ। ਸੋ ਆਈਟੀ ਇੰਡਸਟਰੀ 'ਚ ਵਾਈਟ ਕਾਲਰ ਜੌਬਸ ਧੜਾ ਧੜ ਲੇ ਆਫ ਹੋ ਰਹੀਆਂ, ਤੇ ਡਾਓ ਜੋਨ ਇੰਡਸਟਰੀਅਲ 250 ਦੇ ਕਰੀਬ ਪੁਆਇੰਟਸ ਅੱਜ ਉੱਪਰ ਗਿਆ ਆ। ਜਿਹੜੇ ਇਕੋਨਮਿਸਟ ਨੇ 2008 ਦੇ ਵਿੱਚ ਹਾਊਸਿੰਗ ਬੱਬਲ ਨੂੰ ਕਿਹਾ ਸੀ ਵੀ ਇਹ ਇੱਕ ਬਹੁਤ ਵੱਡਾ ਬੱਬਲ ਆ, ਤੇ ਉਹ ਕਹਿੰਦਾ ਵੀ ਆਉਣ ਵਾਲੇ ਸਮੇਂ 'ਚ ਰੀਅਲ ਸਟੇਟ ਦਾ ਵੀ ਇਸ ਤਰ੍ਹਾਂ ਹੀ ਲੱਗ ਰਿਹਾ ਹੈਗਾ ਆ। ਤੇ ਜੇ ਆਪਾਂ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਇੰਡੀਆ ਦੇ 82 ਰੁਪਏ 72 ਪੈਸੇ ਰਹੇ ਆ, ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 33 ਸੈਂਟ। ਜੀ, ਸੋ ਆਪਣਾ ਸਮਾਂ ਵੀ ਸਮਾਪਤੀ ਵਾਲਾ। ਹਰਜੋਤ ਸਿੰਘ ਜੀ, ਲਈਏ ਜੀ ਫਿਰ ਇਜਾਜ਼ਤ। ਜੀ, ਤੇ ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ, ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।